बिस्मिल्लाहिर्रहमानिर्रहीम अस्सलाम वालेकुम जी। वालेकुम सलाम। मैं जी थोड़ा वीर राणा खालिद मकबूल जी। ते बहुत वड्डी शख्सियत है तो पता ही है, तारफ दे मोहताज कोई नहीं जनाब। इंजम सरोया साहब, इधर जनाब रॉस मान साहब, राणा साहब भी उधर गए हुए हैं, मेरे ख्याल वाशरूम गए हैं। सुबह सुबह का टाइम है जी, ਅਸੀਂ ਪੜੀ ਹੈ ਜੀ ਇੱਥੇ ਜੀ ਨਮਾਜ਼। ਇੱਥੇ ਨਾ ਜੀ ਮੋਟਰਵੇ ਦੇ ਲਾਗੇ ਸੀ ਆਖਰੀ ਆਰਾਮਗਾਹ। आखिरी आरामगाह नहीं क़यामत क्या? हाँ जी, आरामगाह कहला करदा ਆਰਾਮਗਾਹ। हाँ ਹਾਂ, ਕੱਲਾ ਆਰਾਮਗਾਹ ਬਣਾਇਆ, ਉੱਥੇ ਅਸੀਂ ਰੁਕੇ ਆ। ਆ ਦਿਖਾਇਓ ਜੀ, ਬੜਾ ਖੁਸ਼ੀ ਹੋਈ ਦੇਖ ਕੇ ਵੀ ਇੱਥੇ ਪੌਦੇ ਲੱਗੇ, ਫੁੱਲਾਂ ਦੇ ਹਰ ਕਿਸਮ ਦਾ ਪੌਦਾ ਲੱਗਾ। ਚਲੋ ਸਾਡਾ ਮੁਲਕ ਹਰਾ ਭਰਾ ਹੋ ਗਿਆ ਤੜਕੇ नहीं लगे तो खासी देर दे हुए सुबह सुबह नज़ारा चंगा आ रहा। नहीं वैसे भी इंज लगता भी क़यामत आम भी देखो ना पीछे, क्या बात है, इंज लगता जिवें अंजम हले तुर्की च खड़ा। हाँ इदां ही है। नहीं ये पौधे लगे या तुर्की च वेखे सी या इत्थे वेखे। अच्छा हाँ जी। अच्छा बाकी असी जनाब जी आ रहे हैं वापस अरशद नदीम साहब ने जनाब वेलकम करन गए सी, रॉ साहब भी नाल सी। ते सारी रात दे जेड़ा ना जी जागे हुए हैं ते रॉ साहब ड्राइविंग कर करके आ देखो जी अखां दे विच हल्के आ गए, बल्कि इंज करके चूंदियां मूंदियां जियां होईयां होईयां। हाँ लाओ तुसीं देखो जी, सफर इन्ना एक मुहब्बत नाल ही हो गया, नहीं ते हुंदा 900 किलोमीटर सफर आ। 900 तो होना आन जान कल्ली जान ना कह दी, थोड़ा जिहा घटा दिए पता लाहौर दा तेरे हमेशा दा बंदे। चलो मैं मिनिया तो नहीं है, सफर खास आ फिर भी बहरहाल जी 300 किलोमीटर सफर बनता, जी सच्ची गल है। 400 बन जांदा, 400 बन जांदा एयरपोर्ट ताईं। बहरहाल जी बड़ा गल सफर दी नहीं है, गल हैगी है चाहत दी, मुहब्बत दी। ये 4000 किलोमीटर भी हुंदा ना अज असीं इंज ही करना सी जिवें असीं ये 400 या 500 किलोमीटर कीता। हाँ जी हाँ जी हाँ जी हाँ जी हाँ बिल्कुल इदां ही। ਇਹ ਮੈਂ ਇੱਕ ਗੱਲ ਫੜਾਂ ਗੱਲ ਕਰਨ ਲੱਗੇ ਸੀਗੇ ਤੁਸੀਂ ਮੇਰੇ ਵੱਲੋਂ। ਅੱਛਾ ਰੋਸ ਉਹ ਗੱਲ ਤੁਹਾਡੇ ਵਾਲੀ ਨੂੰ ਵਧਾ ਰਿਹਾ ਸੀਗਾ ਕਿ ਗੱਲ ਹੁੰਦੀ ਹੈ ਚਾਹਤ ਦੀ। ਜਦੋਂ ਬੰਦਾ ਕੋਈ ਠਾਣ ਲਵੇ ਨਾ, ਨਾਲੇ ਕੋਈ ਚੀਜ਼ਾਂ ਹੁੰਦੀਆਂ ਜਿਵੇਂ ਕਹਿੰਦੇ ਨੇ ਵੀ ਡਿਜ਼ਰਵ ਕਰਦਾ ਬੰਦਾ, ਉਹ ਜਿਸ ਤਰ੍ਹਾਂ ਅੱਜ ਆਵਾਮ ਨੇ ਉਹਨਾਂ ਨੂੰ ਇਸਤਕਬਾਲ ਕੀਤਾ, ਵਾਕਈ ਉਹਦਾ ਹੱਕ ਸੀ। ਠੀਕ ਆ। ਤੇ ਹੋਰ ਵਰਨਾ ਤਾਂ ਮਤਲਬ ਕਿ ਦੁਨੀਆ ਆਂਦੀ ਆ ਜਾਂਦੀ ਆ, ਪਰ ਜਿਵੇਂ ਉਹ ਗਿਆ ਸੀ ਤੇ ਸ਼ਾਇਦ ਭਾਵੇਂ ਇਕੱਲੇ ਹੀ ਗਿਆ ਹੋਵੇ, ਕਿਸੇ ਨੂੰ ਪਤਾ ਵੀ ਨਾ ਹੋਵੇ, ਜਿਵੇਂ ਫਿਰ ਉਹ ਆਇਆ ਸਹੀ ਗੱਲ ਐਂਟਰੀ ਇੰਜੀ ਹੋਣੀ ਚਾਹੀਦੀ ਹੈ। ਫਿਰ ਇਹ ਦੇਖੋ ਜੀ ਇਹ ਇਲਾਕਾ ਇਹ ਰੱਬ ਦੇ ਜਨਾਬ ਜੀ ਨਾ ਇਹ ਕਰਮ ਨਵਾਜ਼ੀ ਅੱਲਾਹ ਪਾਕ ਦੀਆਂ। ਇਹ ਜਦੋਂ ਨਵਾਜ਼ਦਾ ਨਾ ਮਾਲਕ ਜੀ ਇੰਜ ਹੀ ਨਵਾਜ਼ਦਾ। ਕੀ ਖਿਆਲ ਉਹ है नहीं हम जो के गदा को बादशाह या बादशाहों को गदा कर दे, मेरे मालिक तू जब चाहे किसी को क्या से क्या कर दे। कभी तू बादशाहों से मंगाए भीख दर दर की, कभी एक मिस्र का कैदी वहाँ का बादशाह कर दे। मेरे मालिक तू जब चाहे किसी को क्या से क्या कर दे। एक सेकंड लग गया, थ्रो सुट्टी है ते अल्लाह ने पागल 11-12 बजे ਕੱਲਾ ਅਰਸ਼ਦ ਨਦੀਮ ਸੀ ਤੇ ਹੁਣ ਚੈਂਪੀਅਨ ਵੀ, ਗੋਲਡ ਮੈਡਲਿਸਟ ਵੀ, ਹੀਰੋ। ਮਾਲਕ ਨੇ ਜੀ ਬੜੀ ਖੁਸ਼ੀ ਹੋਈ ਹੈ ਜੀ। ਬਿਲਕੁਲ ਉਹ ਕਿਉਂ ਹੋਈ ਆ? ਵਜ੍ਹਾ ਇਹ ਆ ਕਿ ਇੱਕ ਮਾੜੇ ਘਰ ਦਾ ਬੱਚਾ। ਠੀਕ ਆ। ਦੌਲਤ ਬੰਦਿਆਂ ਨੂੰ ਬੜੀ ਅੱਲਾਹ ਪਾਕ ਨੇ ਦਿੱਤੀ ਹੈ, ਇੱਜ਼ਤਾਂ ਵੀ ਦਿੱਤੀਆਂ ਹੋਈਆਂ, ਪਰ ਇਹੋ ਜਿਹੇ ਵਕਾਰ ਹਰ ਬੰਦੇ ਨੂੰ ਨਹੀਂ ਲੱਭਦੇ। ਇੱਜ਼ਤ ਬਹੁਤ ਬੰਦਿਆਂ ਨੂੰ ਰੱਬ ਨੇ ਦਿੱਤੀ ਹੈ। ਹੁਣ ਮੈਂ ਕਹਿੰਦਾ ਹੁੰਨਾ ਕਿ ਇੱਜ਼ਤ ਤਾਂ ਮਾਲਕ ਨੇ ਬਹੁਤ ਸਾਰੇ ਯੂਟਿਊਬਰਾਂ ਨੂੰ, ਸੋਸ਼ਲ ਮੀਡੀਆ ਤੇ ਬਹੁਤ ਸਾਰੇ ਬੰਦਿਆਂ ਨੂੰ ਦਿੱਤੀ ਹੋਈ ਆ, ਪਰ ਜਿਹੜਾ ਇੱਜ਼ਤ ਤੇ ਵਕਾਰ ਅੱਲਾਹ ਪਾਕ ਨੇ ਜਨਾਬ ਆ ਸਾਡੇ ਵੀਰ ਨੂੰ ਦਿਆ ਨਾ, ਅੱਲਾ ਜਾਣਦਾ। ਨਹੀਂ ਜੀ ਇਹ ਤੁਹਾਡੇ ਨਾਲ ਬੰਦਿਆਂ ਦੇ ਰਾਹੀਂ ਦਿੱਤਾ, ਨਹੀਂ ਦਿੱਤਾ। ਗੱਲ ਇਹ ਆ ਰੰਗ ਨਹੀਂ ਇਹਦੇ ਚ ਦੇਖੇ ਜਾਂਦੇ, ਰਾਹੀਂ ਦਿੱਤਾ ਬਈ ਰੱਬ ਨੇ ਬੰਦਿਆਂ ਦੇ ਦਿਲਾਂ 'ਚ ਪਿਆਰ ਪਾਤਾ ਜਦੋਂ ਤੱਕ ਉਹ ਪਾਈ ਰੱਖੇ। ਹਾਂਜੀ ਹਾਂਜੀ ਉਹਦੇ ਹੁਕਮ ਨਾਲ। ਇਹ ਅਸੀਂ ਸੀ ਗਏ ਹੋਏ ਨਾ ਜੀ ਰਾਤੀ, ਯਕੀਨ ਕਰੋ ਉੱਥੇ ਇੰਜ ਲੱਗਿਆ ਵੀ ਅਸੀਂ ਤਾਂ ਦੇਖੋ ਜੀ ਉਹਨਾਂ ਨੂੰ ਵੈਲਕਮ ਕਰਨ ਗਏ ਸੀ ਅਰਸ਼ਦ ਨਦੀਮ ਸਾਹਿਬ ਨੂੰ, ਹੈ ਤੇ ਸਾਨੂੰ ਇੰਜ ਲੱਗਿਆ ਵੀ ਅਸੀਂ ਇੱਕ ਅਰਸ਼ਦ ਨਦੀਮ ਅਸੀਂ ਆਪਣੇ ਨਾਲ ਚੁੱਕੀ ਫਿਰਦੇ। ਲੋਕਾਂ ਨੇ ਇੰਨੀ ਮੁਹੱਬਤ ਦਿੱਤੀ, ਲੋਕਾਂ ਨੇ ਇੰਨੀ ਮੁਹੱਬਤ ਦਿੱਤੀ, ਅੱਲਾਹ ਜਾਣਦਾ। ਪਾਰਕਿੰਗ ਦੇ ਵਿੱਚ ਲੋਕ ਪਛਾਣ ਕੇ ਰੋਕ ਗੱਡੀਆਂ ਰੋਕ ਇਹ ਅੱਲਾਹ ਦੀ ਖਾਸ ਹੀ ਅਤਾ ਹੁੰਦੀ ਆ ਜਿਹੜਾ ਇਸ ਤਰ੍ਹਾਂ ਇੱਜ਼ਤ ਮਿਲਦੀ ਹੈ। ਇਹ ਵਕਾਰ ਆ ਜੀ, ਇੱਜ਼ਤ ਬਹੁਤ ਬੰਦਿਆਂ ਨੂੰ ਰੱਬ ਨੇ ਦਿੱਤੀ, ਇਹ ਵਕਾਰ ਆ। ਬਹਰਹਾਲ ਜੀ ਅਸੀਂ ਆ ਕਿਆਮਤ ਆਮ ਤੇ ਖੜੇ ਆ ਜੀ। ਨਾਸ਼ਤਾ ਨੂਸ਼ਤਾ ਅਸੀਂ ਉੱਥੇ ਹੀ ਕੀਤਾ ਆ। ਤੁਸੀਂ ਨਾ ਜੀ ਗੱਲਾਂ ਕੀਤੀਆਂ, ਬੜੀਆਂ ਵੱਡੀਆਂ ਗੱਲਾਂ ਸੀ ਮੇਰੇ ਵਾਸਤੇ। ਅੱਲਾ ਦੀ ਜ਼ਾਤ ਤੇ ਇੱਜ਼ਤ ਪਛਾਣ ਦੀ ਵੀ ਤੌਫੀਕ ਦੇ। ਆਮੀਨ ਆਮੀਨ। ਬਸ ਇਹ ਦੁਆ ਕਰਿਓ। ਜੰਮਲ ਕਲੀਮ ਸਾਹਿਬ ਦਾ ਸ਼ੇਰ ਹੈ ਜੀ ਕਿ ਰੂਪ ਕੋਈ ਜਾਗੀਰ ਨਹੀਂ ਹੁੰਦੀ, ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ। ਸ਼ੀਸ਼ੇ ਸਾਹਮਣੇ ਮੈਂ ਹੁੰਨਾ ਵਾਂ, ਵਿੱਚ ਮੇਰੀ ਤਸਵੀਰ ਨਹੀਂ ਹੁੰਦੀ। ਤੇ ਸ਼ੁਕਰ ਹੈ
ਪਾਟੇ ਝੱਗੇ ਵੇਚਾਂ, ਹਾਂ। ਇੱਥੇ ਤਨ ਤੇ ਲੀਰ ਨਹੀਂ ਹੁੰਦੀ ਓਏ ਤੇ ਬੰਦੇ ਨੂੰ ਕੁਝ ਕਰ ਦਿੰਦੀ ਏ ਇਹ ਦੌਲਤ ਆਪ ਅਮੀਰ ਨਹੀਂ ਹੁੰਦੀ। ਬੰਦੇ ਨੂੰ ਕੁਝ ਕਰ ਦਿੰਦੀ ਏ ਦੌਲਤ ਆਪ ਅਮੀਰ ਨਹੀਂ ਹੁੰਦੀ। ਦੇਖੋ ਜੀ ਇਸ ਸ਼ੇਰ ਦੇ ਨਾਲ ਨਾ ਜੀ ਮੈਨੂੰ ਇੱਕ ਗੱਲ ਯਾਦ ਆਈ ਆ ਕਿ ਤਜਮਲ ਕਲੀਮ ਸਾਹਿਬ ਨਾ ਜੀ ਉਹ ਬਿਮਾਰ ਸਾਰੇ ਵੀਰ ਸੁਬਹ ਦਾ ਟਾਈਮ ਨਮਾਜ਼ ਪੜ੍ਹ ਕੇ ਨਿਕਲੇ। ਅਸੀਂ ਵੀ ਦੁਆ ਕਰਦੇ ਆਂ, ਤੁਸੀਂ ਵੀ ਸਾਰੇ ਦੁਆ ਕਰਿਓ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਜ਼ਿੰਦਗੀ عطا ਫਰਮਾਵੇ। ਸਾਡੇ ਮੁਲਕ ਦਾ ਸਾਸਾ। ਹਾਂ ਬਿਲਕੁਲ ਕੀ ਬਿਲਕੁਲ ਖਿਆਲ ਹੈ ਜੀ? ਪੰਜਾਬੀ ਇਹੋ ਦਾ ਜਿਹੇ ਸ਼ਾਇਰ ਜਿਹੜੇ ਆ ਨਾ ਪੰਜਾਬੀ ਜੀ ਦਾ ਮਾਣ ਆ ਜੀ ਤੇ ਉਹ ਕਬਾਲ ਨਾ ਜੀ ਇਹ ਸੋਚ ਰੱਖਣ ਵਾਲੇ ਬੰਦੇ ਘਰ ਪੈਦਾ ਹੁੰਦੇ ਆ। ਇਹੋ ਜਿਹੇ ਪੁੱਤ ਜੰਮਣ ਮਾਵਾ ਕਿਧਰੇ ਕੋਈ। ਉਹਨਾਂ ਨੇ ਲਿਖਿਆ ਕਿ ਦੋਵਾਂ ਸਦੀਆਂ ਤਿੱਕਰ ਜੀਣਾ, ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ। ਹਾਂ ਉਹਨਾਂ ਨੇ ਤਜਮਲ ਕਲੀਮ ਸਾਹਿਬ ਦੀ ਗੱਲ ਆ ਨਾ ਕਿ ਦੋਨਾਂ ਨੇ ਸਦੀਆਂ ਤਿੱਕਰ ਜੀਣਾ। ਬਹਰਾਲ ਜੀ ਉਹ ਦੇਖੋ ਜੀ ਤੁਹਾਨੂੰ ਹੈ ਅਸੀਂ ਇੰਨੀ ਦੂਰੋਂ ਅਸੀਂ ਦਿਖਾਵਾਂਗੇ ਜੀ ਜੇ ਬੰਦਾ ਤੁਸੀਂ ਪਛਾਣ ਲਓ, ਪਰ ਇਹ ਸਾਡਾ ਕੈਮਰਾ ਇੰਨਾ ਸਾਥ ਨਹੀਂ ਦੇ ਸਕਦਾ ਜੀ। ਇਹਦੀ ਰੈਜ਼ੋਲੂਸ਼ਨ ਘੱਟ ਆ। ਬਹਰਾਲ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਉਹ ਆ ਰਹੇ ਆ ਜੀ। ਤੁਹਾਡੀ ਰੈਜ਼ੋਲੂਸ਼ਨ ਵੀ ਅੱਲਾ ਦੀ ਜ਼ਾਤ ਵਧਾਵੇ। ਹਾਂ ਜੀ ਇਹ ਦੁਆ ਕਰਿਆ ਕਰੋ ਜੀ। ਅੱਲਾ ਦੀ ਜ਼ਾਤ ਵਧਾਉਣ ਵਾਲੀ ਆ। ਉਹ ਮਿੰਟ ਨਹੀਂ ਲੱਗਦਾ, ਮਿੰਟ ਸਕਿੰਟ ਮਿੰਟ ਨਹੀਂ ਉਹ ਲੱਗਦਾ ਜੀ। ਸਕਿੰਟ ਯਾਸਰ ਨਦੀਮ ਦਾ ਦੇਖ ਲਓ ਵੀ ਯਾਸਰ ਨਦੀਮ ਅਰਸ਼ਨ ਨਦੀਮ ਇੱਕ ਸਕਿੰਟ ਦੇ ਵਿੱਚ ਰੱਬ ਨੇ ਕਿਤੇ ਦਾ ਕਿਤੇ ਪਹੁੰਚਾ। ਮੈਂ ਕਹਿ ਰਿਹਾ ਜੀ ਕੱਲ ਇੱਕ ਦੌੜ ਹੋਈ ਆ 400 ਮੀਟਰ ਦੀ ਸੀ ਜਾਂ 100 ਮੀਟਰ ਦੀ ਸੀ। ਹਾਂਜੀ ਇਹ ਵਿਚਾਰੇ ਖਿਲਾੜੀ ਇੰਜ ਸੀ ਪੈਰ ਜਿਹੜੇ ਆ ਨਾ ਜੀ ਪੈਰਾਂ ਦੇ ਨਾਲ ਪੈਰ ਸੀ। ਜੱਜਾਂ ਨੂੰ ਇਹ ਕਰਨਾ ਮੁਸ਼ਕਲ ਜੱਜ ਕਰਨਾ ਉੱਥੇ ਓਲੰਪਿਕਸ ਦੇ ਵਿੱਚ। 100 ਮੀਟਰ ਦੀ ਸੀ ਮੈਂ ਕਹਿੰਦਾ 100 ਮੀਟਰ ਦੀ ਸੀ ਜਾਂ 400 ਮੀਟਰ ਦੀ ਸੀ ਇਹ ਨਹੀਂ ਮੈਨੂੰ ਪਤਾ। ਇੱਕ ਸਕਿੰਟ ਦੇ 1000ਵੇਂ ਹਿੱਸੇ ਦੇ ਹਾਂਜੀ ਉਹ ਜੱਜ ਕਰਨਾ ਔਖਾ ਹੈ ਵੀ ਸਾਰੇ ਬੰਦਿਆਂ ਦੇ ਪੈਰ ਇੰਜ ਵੱਜ ਰਹੇ ਆ ਉੱਤੇ ਜੀ। ਉਹ ਕਹਿੰਦਾ ਹਵਾ ਦਾ ਹੀ ਕੋਈ ਸੈਕਿੰਡ ਤਾਂ ਜੀ ਬਹੁਤ ਹੈ ਜੀ, ਸੈਕਿੰਡ ਬਹੁਤ ਹੈ ਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਬੰਦੇ ਨਾ ਜੀ ਤੁਸੀਂ ਅੱਗੇ ਗੱਲ ਕੀਤੀ ਸੀ ਕਲੀਮ ਤਬਸਮ ਸਾਹਿਬ ਦੀ, ਮੈਂ ਸੁਣੀ ਨਾ ਤਜਮਲ ਕਲੀਮ ਤਜਮਲ ਸਾਹਿਬ ਨੂੰ ਮੈਂ ਜੀ ਮਿਲ ਕੇ ਵੀ ਆਇਆ। ਇਹ ਮੇਰੇ ਭਾਗਾਂ ਦੀ ਗੱਲ ਆ ਤੇ ਮੈਂ ਉਹ ਇਹ ਦੇਖਿਆ ਮੈਂ ਸਿਰਫ ਉਹਨਾਂ ਦੇ ਬਾਰੇ ਚ ਇੰਨਾ ਕਹੂੰਗਾ ਵੀ ਉਹਨਾਂ ਦੇ ਅੰਦਰ ਨਾ ਇੱਕ ਧਰਤੀ ਵਸਦੀ ਹੈ ਗਰੀਬਾਂ ਦੀ। ਹਾਂ ਸਹੀ ਹੈ। ਉਹਨਾਂ ਨੇ ਸਦਾ ਗਰੀਬ ਦੀ ਗੱਲ ਕੀਤੀ, ਮਜ਼ਦੂਰ ਦੀ ਗੱਲ ਕੀਤੀ, ਬੇਬਸ ਦੀ ਗੱਲ ਕੀਤੀ। ਸਹੀ ਹੈ। ਤੇ ਬਾਕੀ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਦੇਵੇ। ਦੁਬਾਰਾ ਕਲੀਮ ਤਜਮਲ ਨਹੀਂ ਜੰਮਣਾ। ਹਾਂ ਉਹ ਬਸ ਇੱਕੋ ਹੀ ਉਹ ਇੱਕੋ ਹੀ ਸੀ। ਰੋ ਸਾਹਿਬ ਤੁਹਾਨੂੰ ਸ਼ੇਰ ਆਂਦਾ ਕਿਹੜਾ ਜੀ ਵੀ ਜੇ ਮੈਂ ਜੁੱਤੀ ਪਾਵਾਂ ਤੇ ਮੋੜ ਆਖੇ ਸੱਦ ਕੇ ਵੇਖ ਮੈਂ ਭਜਦੀ ਆਸਾਂ ਜੇ ਜੁੱਤੀ ਪਾਵਾਂ ਤੇ ਕਾਫਰ ਆਖੇ। ਆਏ ਹਾਏ ਗੱਲ ਇਹ ਆ ਇਹ ਸ਼ੇਰ ਮੈਂ ਪਤਾ ਕਿਉਂ ਤੁਹਾਨੂੰ ਕਿਹਾ ਸੁਣਾਉਣ ਨੂੰ ਵੀ ਅੰਜਮ ਸਾਹਿਬ ਵੀ ਰਾਣਾ ਸਾਹਿਬ ਵੀ ਰੋ ਸਾਹਿਬ ਵੀ ਜਦੋਂ ਅਸੀਂ ਉਦੋਂ ਨੇ ਖਬਰ ਸੁਣੀ ਨਾ ਇਹ ਆਪਣਾ ਇਹਦੇ ਵਾਲੀ ਅਰਸ਼ਦ ਨਦੀਮ ਵਾਲੀ ਤੇ ਅੰਜਮ ਸਾਹਿਬ ਨੇ ਕਿਹਾ ਵੀ ਆਏ ਹਾਏ ਮੈਂ ਆਇਆ ਜੋ ਸਭ ਸ਼ੇਰ ਸੁਣਾਇਓ ਵੀ ਜੇ ਮੈਂ ਜੁੱਤੀ ਪਾਵਾਂ ਤਾਂ ਕਾਫਰ ਆਖੇ। ਸੱਦ ਕੇ ਵੇਖ ਮੈਂ ਭਜਦੀ ਆਸਾਂ ਜੇ ਜੁੱਤੀ ਪਾਵਾਂ ਤੇ ਕਾਫਰ ਆਖੇ। ਫਿਰ ਇਹਨਾਂ ਨੇ ਉਸ ਤੋਂ ਬਾਅਦ ਵੀਡੀਓ ਬਣਾਈ ਵੀ ਮੈਂ ਆਣਾ ਹੀ ਆ, ਮੈਂ ਆਇਆ ਹੁਣੇ ਆਇਆ। ਸਾਨੂੰ ਚਾਹ ਹੀ ਬੜੇ ਫਿਰ ਅੰਜਮ ਸਾਹਿਬ ਨੇ ਕਿਹਾ ਵੀ ਯਾਰ ਪਤਾ ਕਰੋ ਕਿਸ ਟਾਈਮ ਆ ਰਹੇ। ਇੱਕ ਵੀਡੀਓ ਲੱਗੀ ਕਿਸੇ ਨੇ ਪੁਰਾਣੀ ਚੱਕ ਕੇ ਲਾਤੀ ਤੇ ਇਹ ਜਨਾਬ ਇਹ ਲੜ ਪਏ ਜਨਾਬ ਜੀ ਕਹਿੰਦੇ ਤੁਹਾਨੂੰ ਤਾਂ ਇੰਨੀ ਸੁਰ ਕੋਈ ਨਹੀਂ ਆ ਗਈ ਹੈ। ਅਸੀਂ ਕਿਹਾ ਬਾਈ ਹਲੇ ਕੋਈ ਨਹੀਂ ਆਇਆ। ਤੇ ਰਾਣਾ ਸਾਹਿਬ ਅਸਲਮ ਖਾਨ ਵਕਾਰ ਸਾਹਿਬ ਉਧਰ ਜਾ ਕੇ ਇਹ ਸਰਚ ਇੰਜਣ ਵੀ ਆ, ਇਹਨਾਂ ਨੂੰ ਸਟਾਰਟ ਕੀਤਾ, ਇਹ ਉਸਤਾਦ ਵੀ ਆ, ਇਹਨਾਂ ਨੂੰ ਅਸੀਂ ਸਟਾਰਟ ਕਰਦੇ ਆ। ਇਹ ਫਿਰ ਅੱਗੇ ਅੰਜਮ ਸਾਹਿਬ ਨੂੰ ਸਟਾਰਟ ਕਰ ਇਹਨਾਂ ਨੂੰ ਅਸੀਂ ਸਟਾਰਟ ਕਰਦੇ। ਕੋਈ ਗੱਲਬਾਤ ਸੁਣਾਓ ਜੀ। ਸੁਬਹ ਦਾ ਟਾਈਮ ਆ ਜੀ, ਤੁਹਾਡੀ ਗੱਲ ਤੋਂ ਬਗੈਰ ਵਲਾਗ ਨਹੀਂ ਦੇਖੋ ਜੀ ਨੂਰ ਪੀਰ ਦਾ ਵੇਲਾ ਵਾ ਤੇ ਬੜੇ ਅੱਛੇ ਬੰਦੇ ਨੂੰ ਮਿਲ ਕੇ ਆਏ ਆ ਪਾਕਿਸਤਾਨ ਵਿੱਚ। 25 ਕਰੋੜ ਆਵਾਮ ਨੂੰ ਉਹਨੇ ਖੁਸ਼ੀਆਂ ਦਿੱਤੀਆਂ ਵਾ ਹੈ ਤੇ ਇਹ ਕੋਈ ਬਜ਼ੁਰਗ ਬੰਦਾ ਹੀ ਕਹਿ ਸਕਦੇ ਆ। ਵਾਹ ਕੀ ਬਾਤ। ਜਿਹੜੇ ਹਾਲਾਤ ਆ ਉਹ ਵਲੀਉੱਲਾ ਹੀ ਕਹਾਂਗੇ ਕਿਉਂਕਿ ਇੰਨੇ ਰਾਣਾ ਸਾਹਿਬ ਦੇ ਬਾਰੇ ਚ ਮੈਂ ਇੰਨਾ ਹੀ ਕਹੂੰਗਾ ਵੀ ਇਦਾਂ ਦੇ ਸਾਧੂ ਬੰਦੇ ਭਲੇ ਵਕਤਾਂ ਦੇ ਵਿੱਚ ਨਾ ਇਦਾਂ ਸੋਟੀਆਂ ਫੜ ਕੇ ਦੱਸਦੇ ਹੁੰਦੇ ਸੀ ਵੀ ਇੱਥੇ ਹੇਠਾਂ ਪਾਣੀ ਹੈਗਾ। ਨਹੀਂ ਰਾਣਾ ਸਾਹਿਬ ਵਰਗਾ ਬੰਦਾ ਵੀ ਅੱਲਾ ਜਾਣਦਾ। ਨਹੀਂ ਮੈਂ ਉਹ ਸਾਧੂ ਸੰਤ ਫਕੀਰ ਕਿਹਾ। ਹਾਂਜੀ ਇਹ ਦੁਨੀਆ ਤੇ ਉਹ ਬੰਦੇ ਆ ਵੀ ਜਿਹਦੇ ਬਾਰੇ ਚ ਅਸੀਂ ਇਹ ਕਹਿ ਸਕਦੇ ਹਾਂ ਵੀ ਦੁਨੀਆ ਤੇ ਧਰਤੀ ਦੇ ਉੱਤੇ ਇੱਕ ਜਨਤੀ ਆਦਮੀ। ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਹੈ। ਇਲਮ ਦੇ ਜਨਾਬ ਜੀ ਇੱਕ ਇਲਮ ਦਾ ਸਾਡੇ ਤਾਂ ਉਸਤਾਦ ਹੈ। ਉਸਤਾਦ ਹੈ ਜੀ, ਸਾਡੇ ਤਾਂ ਉਸਤਾਦ ਹੈ। ਇਹਨਾਂ ਦੀ ਮਿਹਰਬਾਨੀ ਨਾਲ ਜੀ ਸਾਨੂੰ ਗੱਲ ਲਾਇਆ। ਚਲੋ ਜੀ ਠੀਕ ਹੈ ਜੀ। ਹਾਂਜੀ ਠੀਕ ਹੈ ਸਾਨੂੰ ਇਜਾਜ਼ਤ ਦਿਓ। ਸਾਰਿਆਂ ਨੂੰ ਇਜਾਜ਼ਤ ਦਿਓ ਜੀ। ਅੱਗਾ ਫਿਰ ਰਹਿਮਤ ਸ਼ਾਹ ਜਾ ਕੇ ਜੀ। ਓਕੇ ਠੀਕ ਹੈ ਜੀ। ਲਓ ਜੀ ਆ ਦੇਖ ਲਓ ਤੁਸੀਂ।
ਇਹ ਜੇ ਮੈਂ ਇਹਦੀ ਤਾਰੀਫ ਸ਼ੁਰੂ ਕਰਤੀ ਨਾ ਸ਼ਾਇਦ ਮੋਬਾਈਲ ਭੰਨ ਦੇਵੇ ਬੰਦਾ, ਤੇ ਮੈਂ ਇਸ ਵਾਸਤੇ ਨਾ ਇਹਦੀ ਤਾਰੀਫ ਨਹੀਂ ਕਰ ਰਿਹਾ ਵੀ ਮੋਟਰਵੇ ਦੇ ਉੱਤੇ ਉਹ ਗਿੱਪੀ ਗੀਰੇਵਾਲ ਨੇ ਕੀਤੀ ਆ ਜੀ, ਤੁਸੀਂ ਉਹ ਸੁਣ ਲਿਓ। ਮੈਂ ਕਿਹਾ ਸ਼ੇਰ ਹੋਰ ਸੁਣਾ ਦਵਾਂ ਜੀ। ਸੁਣਾ ਦੇ। ਤੇ ਜੰਮਲ ਕਲੀਮ ਸਾਹਿਬ ਦਾ ਸ਼ੇਰ ਆ ਕਿ ਜੀਵਨ ਰੁੱਖ ਨੂੰ ਅੱਛਾ ਹੱਥੀਂ ਟੱਕੇ ਨਾ ਮਾਰੋ। ਅੱਛਾ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ, ਸਾਹ ਦੇ ਦਾਣੇ ਚੱਬੋ ਫੱਕੇ ਨਾ ਮਾਰੋ। ਬਾਲ ਖਡੋਣੇ ਵੇਂਦਾ ਏ ਤੇ ਕੀ ਹੋਇਆ, ਆਪੇ ਟੁਰ ਜਾਵੇਗਾ ਧੱਕੇ ਨਾ ਮਾਰੋ। ਤੇ ਧੱਕੇ ਨਾ ਮਾਰੋ, ਧੱਕੇ ਗੱਡੀ ਨੂੰ ਨਾ ਮਾਰੋ। ਹਿਰਸਾਂ ਅੱਗੇ ਮੌਤ ਦੁਹਾਈਆਂ ਦਿੰਦੀ ਰਹੀ, ਰਾਈਫਲ ਅੱਗੇ ਵੀਰ ਜੇ ਸੱਕੇ ਨਾ ਮਾਰੋ। ਵੀਰ ਜੇ ਸੱਕੇ ਨਾ ਮਾਰੋ। ਬਸ ਚਲੋ ਜੀ, ਬੜੀ ਮਿਹਰਬਾਨੀ ਰੋਹ ਸਾਹਿਬ। ਆ ਜਾਓ ਜੀ ਸਰਾ ਸਾਹਿਬ, ਬੈਠੋ ਜੀ। ਅੱਛਾ ਜੀ, ਦਾ ਫੇਵਰਟ ਸ਼ਾਇਰ ਆ ਤੇ ਜੰਮਲ ਕਲੀਮ। ਤੇ ਜੰਮਲ ਕਲੀਮ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ عطا ਫਰਮਾਵੇ ਜੀ। ਨਹੀਂ ਵਾਕਈ ਪੰਜਾਬੀ ਠੀਕ ਹੈ ਜੀ, ਫਿਰ ਓਕੇ ਹੋ ਗਿਆ ਜੀ, ਫਿਰ ਅੱਗੇ ਜਾ ਕੇ ਗੱਲ ਕਰਾਂਗੇ। ਅੱਲਾਹ ਹਾਫਿਜ਼।